ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 17 ਨਵੰਬਰ 2015 2 ਮੱਘਰ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਅੱਜ ਨੇਪਾਲੀਆਂ ਨੇ ਇੰਡੀਅਨ ਗਵਰਨਮੈਂਟ ਦੇ ਖਿਲਾਫ ਪ੍ਰੋਟੈਸਟ ਕੀਤਾ ਤਾਂ ਤੁਸੀਂ ਵੀ ਉਸ ਵਿੱਚ ਹਿੱਸਾ ਲਿਆ, ਤੇ ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਕਿ ਇਹ ਪ੍ਰੋਟੈਸਟ ਕਿਸ ਤਰ੍ਹਾਂ ਰਿਹਾ? ਦੇਖੋ, ਕੱਲ ਦੇ ਪ੍ਰੋਗਰਾਮ 'ਚ ਅਸੀਂ ਅਨਾਉਂਸ ਵੀ ਕੀਤਾ ਸੀ ਔਰ ਅਪੀਲ ਵੀ ਕੀਤੀ ਸੀ। ਹਾਲਾਂਕਿ ਸਾਨੂੰ ਕੱਲ ਹੀ ਇਸ ਦੀ ਜਾਣਕਾਰੀ ਮਿਲੀ ਸੀ ਲੇਟ ਆਫਟਰਨੂਨ ਜੀ। ਔਰ ਅੱਜ ਸਾਡੇ ਕੁਝ ਵੀਰਾਂ ਨੇ ਭੈਣਾਂ ਨੇ ਵੀ ਪਾਰਟਿਸਿਪੇਟ ਕੀਤਾ। ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ। ਕੁੱਲ ਮਿਲਾ ਕੇ ਨੇਪਾਲੀ ਕਮਿਊਨਿਟੀ ਔਰ ਉਹਨਾਂ ਦੀਆਂ ਰਿਪਰੈਜ਼ੈਂਟੇਟਿਵ ਬਾਡੀਜ਼ ਦੇ ਨੁਮਾਇੰਦੇ ਸਨ ਔਰ ਉਹਨਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਜਿਉਂ ਹੀ ਅਸੀਂ ਜਾ ਕੇ ਖਲੋਤੇ। ਔਰ ਉਦੋਂ ਕਿਉਂਕਿ ਜਿਵੇਂ ਅਸੀਂ ਕੱਲ੍ਹ ਵੀ ਦੱਸਿਆ ਸੀ ਵੀ ਇਸ ਪ੍ਰੋਟੈਸਟ ਨੂੰ ਨਾਨ ਰੈਜ਼ੀਡੈਂਟ ਨੇਪਾਲੀ ਨੈਸ਼ਨਲ ਕੋਆਰਡੀਨੇਸ਼ਨ ਕੌਂਸਲ ਨੇ ਆਰਗੇਨਾਈਜ਼ ਕੀਤਾ ਸੀ ਜੀ। ਔਰ ਇਸ ਦੇ ਪ੍ਰੈਜ਼ੀਡੈਂਟ ਡਾਕਟਰ ਕੇਸ਼ਵ ਪਾਡਲ ਜਿਹੜੇ ਨੇ ਉਹ ਐਲਬੂਕਰਕੀ ਨਿਊ ਮੈਕਸੀਕੋ ਤੋਂ ਫਲਾਈ ਕਰਕੇ ਪਹੁੰਚੇ ਸੀ। ਇਹ ਅਮਰੀਕਨ ਚੈਪਟਰ ਹੈ ਇਸ ਬਾਡੀ ਦਾ। 17 ਜਿਹੜੀਆਂ ਨੇ ਇਹਨਾਂ ਦੇ ਚੈਪਟਰ ਵਿਦਨ ਅਮਰੀਕਾ ਨੇ ਔਰ ਬਹੁਤ ਸਾਰੇ ਦੇਸ਼ਾਂ 'ਚ ਵੀ ਨੇ। ਔਰ ਜਿਹੜਾ ਇਸ਼ੂ ਹੈ ਉਹ ਜ਼ਾਹਰ ਹੈ ਵੀ ਜਿਸ ਤਰੀਕੇ ਨਾਲ ਨੇਪਾਲ ਦਾ ਆਰਥਿਕ ਬਲੌਕੇਡ ਕੀਤਾ ਹੋਇਆ ਭਾਰਤ ਨੇ ਔਰ ਟਰੱਕ ਜਿਹੜੇ ਨੇ ਖੜੇ ਨੇ ਨੇਪਾਲ ਭਾਰਤ ਸੀਮਾ 'ਤੇ ਔਰ ਨੇਪਾਲ ਦੇ ਵਿੱਚ ਇਸ ਵੇਲੇ ਸਕੂਲ ਬੰਦ ਨੇ ਪਿਛਲੇ ਕਈ ਹਫ਼ਤਿਆਂ ਤੋਂ। ਜਿਹੜੇ ਹਸਪਤਾਲ ਨੇ ਉਹਨਾਂ ਦੇ ਵਿੱਚ ਜ਼ਰੂਰੀ ਦਵਾਈਆਂ ਨਹੀਂ ਪਹੁੰਚ ਰਹੀਆਂ, ਗੈਸ ਸਪਲਾਈ ਨਹੀਂ ਹੈ, ਫੂਡ ਸਪਲਾਈ ਨਹੀਂ ਹੈ ਜੀ। ਔਰ ਲੋਕ ਜਿਹੜੇ ਨੇ ਉਹ ਬੜੇ ਤਰ੍ਹਾਂ ਕਰ ਰਹੇ ਨੇ। ਪਹਿਲਾਂ ਹੀ ਅਪ੍ਰੈਲ ਦੇ ਵਿੱਚ ਭੂਚਾਲ ਤੋਂ ਜਿਹੜਾ ਅਜੇ ਰਿਕਵਰ ਨਹੀਂ ਸੀ ਮੁਲਕ ਹੋਇਆ। ਹਾਲਾਂਕਿ ਅੱਜ ਹੀ ਚਾਈਨਾ ਨੇ ਆਫਰ ਕੀਤਾ ਫਿਰ ਨੇਪਾਲ ਨੂੰ ਕਿ ਜੇ ਉਹ ਫਾਰਮਲੀ ਉਹਨਾਂ ਨੂੰ ਰਿਕੁਐਸਟ ਕਰਨ। ਆਲਰੇਡੀ ਜਿਹੜੀ ਰੋਡ ਹੈ ਉਹ ਬੇਸ਼ੱਕ ਕਾਫੀ ਘਾਟੀਆਂ 'ਚੋਂ ਹੋ ਕੇ ਜਾਂਦੀ ਹੈ, ਉਹਦੇ ਰਾਹੀਂ ਕੁਝ ਸਪਲਾਈ ਚਾਈਨਾ ਤੋਂ ਆ ਰਹੀ ਹੈ, ਪਰ ਉਹ ਅੱਗੋਂ ਵੀ ਹੈਲਪ ਕਰਨਾ ਚਾਹੁੰਦੇ ਨੇ। ਸੋ ਜਿਹੜਾ ਅਮਰੀਕਾ ਵਿੱਚ ਵਸਦਾ ਨੇਪਾਲੀ ਭਾਈਚਾਰਾ ਹੈ ਔਰ ਮੈਂ ਡਾਕਟਰ ਕੇਸ਼ਵ ਦੇ ਨਾਲ ਜਦੋਂ ਮਿਲਿਆ ਵੀ ਔਰ ਬਾਅਦ ਦੇ ਵਿੱਚ ਉਹ ਸਾਡੇ ਇੱਥੇ ਸਟੂਡੀਓ ਵੀ ਆਏ, ਉਹਨਾਂ ਨਾਲ ਅੱਜ ਇੱਕ ਅੱਧੇ ਘੰਟੇ ਦਾ ਐਕਸਕਲੂਸਿਵ ਇੰਟਰਵਿਊ ਕਿ ਨੇਪਾਲ ਦੀ ਇਸ ਪ੍ਰੋਬਲਮ ਦਾ ਆਧਾਰ ਕੀ ਹੈ ਜੀ, ਅੱਜ ਕੀ ਸਥਿਤੀ ਹੈ ਔਰ ਕਿਸ ਤਰੀਕੇ ਨਾਲ ਇੰਡੀਅਨ ਡੋਮੀਨੈਂਸ ਜਿਹੜੀ ਕਿ ਉਸ ਰੀਜਨ ਦੇ ਵਿੱਚ ਇਸ ਵੇਲੇ ਹਿੰਦੁਸਤਾਨ ਦੀ ਲਾਈਨ ਹੈ ਔਰ ਨੇਪਾਲੀਆਂ ਦੇ ਉੱਤੇ ਜਿਹੜਾ ਇਹ ਗੁੱਸਾ ਕੱਢਿਆ ਜਾ ਰਿਹਾ ਇਸ ਲਈ ਹੈ ਕਿ ਉਹ ਹਿੰਦੂ ਰਾਸ਼ਟਰ ਨੇਪਾਲ ਨੂੰ ਮੰਨਣ ਲਈ ਤਿਆਰ ਨਹੀਂ ਔਰ ਜਿਹੜਾ ਸੰਵਿਧਾਨ ਉਹਨਾਂ ਨੇ ਲਾਗੂ ਕੀਤਾ ਉਸ ਦੇ ਵਿੱਚ ਉਹਨਾਂ ਨੇ ਇਸ ਨੂੰ ਐਜ਼ ਏ ਸੈਕੂਲਰ ਨੇਸ਼ਨ ਮੰਨਿਆ ਜੀ। ਸੋ ਇਸ ਮੁੱਦੇ ਦੇ ਉੱਤੇ ਹੀ ਇਹ ਪ੍ਰੋਟੈਸਟ ਸੀ ਔਰ ਟੀਵੀ 84 ਦੀ ਟੀਮ ਨੇ ਇਸ ਨੂੰ ਕਵਰ ਵੀ ਕੀਤਾ। ਸਾਨੂੰ ਉਹਨਾਂ ਨੇ ਬੜਾ ਆਨਰ ਦਿੱਤਾ ਜਦੋਂ ਅਸੀਂ ਪਹੁੰਚੇ। ਜਿਹੜਾ ਉਦੋਂ ਕੁਦਰਤੀ ਜਿਹੜਾ ਉਹਨਾਂ ਨੇ ਐਡਰੈਸ ਸ਼ੁਰੂ ਕੀਤਾ ਸੀ ਡਾਕਟਰ ਕੇਸ਼ਵ ਪਾਡਲ ਨੇ ਜੀ ਔਰ ਆਪਣੇ ਤੋਂ ਇੱਕਦਮ ਬਾਅਦ ਉਹਨਾਂ ਨੇ ਮੈਨੂੰ ਬੋਲਣ ਦੇ ਲਈ ਸੱਦਾ ਦਿੱਤਾ। ਮੈਂ ਆਪਣੀਆਂ ਜਿਹੜੀਆਂ ਬਚਪਨ ਦੀਆਂ ਸਕੂਲ ਡੇਜ਼ ਦੀਆਂ ਯਾਦਾਂ ਨੇ ਨੇਪਾਲੀ ਦੋਸਤਾਂ ਦੇ ਨਾਲ ਉਹਨਾਂ ਦਾ ਜ਼ਿਕਰ ਵੀ ਕੀਤਾ ਜੀ ਔਰ ਰਾਦਰ ਬਿਗਨਿੰਗ ਹੀ ਮੈਂ ਉਹਨਾਂ ਦੀ ਜ਼ੁਬਾਨ ਦੇ ਵਿੱਚ ਗ੍ਰੀਟਿੰਗ ਦੇ ਨਾਲ ਕੀਤੀ ਕਿ ਕਸਤੋ ਹਾਲ ਚਾਲ ਛਾ। ਜਿਸ ਤਰ੍ਹਾਂ ਸਾਰਿਆਂ ਦੇ ਚਿਹਰੇ ਖਿੜ ਗਏ ਹੋਣ, ਸਾਰਿਆਂ ਨੇ ਕਿਹਾ ਰਾਮੜੋ ਛਾ ਰਾਮੜੋ ਛਾ। ਇਹ ਉਹਨਾਂ ਦੀ ਬੋਲੀ ਤੇ ਕਿ ਠੀਕ ਠਾਕ ਹੈ ਜੀ। ਸੋ ਇਸ ਦੇ ਨਾਲ ਇਸ ਦੀ ਸ਼ੁਰੂਆਤ ਹੋਈ ਔਰ ਅਸੀਂ ਜਿਹੜਾ ਸਾਡਾ ਹਿਸਟੋਰੀਕਲ ਸਾਂਝ ਹੈ ਔਰ ਮੈਂ ਕਿਹਾ ਵੀ ਸਾਡੀ ਤੁਹਾਡੇ ਨਾਲ ਸਿੰਪਥੀ ਨਹੀਂ ਹੈ, ਐਂਪੈਥੀ ਹੈ ਕਿਉਂਕਿ ਅਸੀਂ ਵੀ ਐਜ਼ ਏ ਮਾਈਨੋਰਿਟੀ ਜਿਹੜੀ ਹੈ ਇੰਡੀਅਨ ਡੋਮੀਨੈਂਸ ਦੇ ਵਿੱਚ ਇਸ ਤਰ੍ਹਾਂ ਹੀ ਸਫਰ ਕਰ ਰਹੇ। ਅਸੀਂ ਤੁਹਾਡੇ ਨਾਲ ਖਲੋਤੇ ਹਾਂ ਸਾਰੀ ਕੌਮ ਔਰ ਅਸੀਂ ਹਰ ਹਾਲਤ ਦੇ ਵਿੱਚ ਔਰ ਹਰ ਸਥਿਤੀ ਦੇ ਵਿੱਚ ਤੁਹਾਡਾ ਸਾਥ ਦੇਵਾਂਗੇ। ਉਹਨਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਔਰ ਉਸ ਤੋਂ ਬਾਅਦ ਬੇਸ਼ੱਕ ਕਿਉਂਕਿ ਸ਼ਾਰਟ ਨੋਟਿਸ 'ਤੇ ਹੀ ਅਸੀਂ ਆਪਣੇ ਜਿਹੜਾ ਸਪੋਰਟਰਸ ਨੂੰ ਕਿਹਾ ਸੀ ਜੁਆਇਨ ਕਰਨ ਦਾ, ਲੇਕਿਨ ਫਿਰ ਵੀ ਜਦੋਂ ਤੱਕ ਐਂਡ ਤੱਕ ਬਹੁਤ ਸਾਰੇ ਜਿਹੜੇ ਵੀਰ ਆਏ ਚਲੇ ਗਏ। ਸਿੱਖ ਯੂਥ ਆਫ ਅਮਰੀਕਾ ਦੇ ਪ੍ਰੈਜ਼ੀਡੈਂਟ ਗੁਰਿੰਦਰਜੀਤ ਸਿੰਘ ਮਾਨਾ ਵੀ ਨਿਊ ਜਰਸੀ ਤੋਂ ਪਹੁੰਚੇ ਜੀ ਔਰ ਇਸ ਨੂੰ ਜਿਹੜਾ ਇਸ ਦੀ ਡੀਟੇਲ ਕਵਰੇਜ ਹੈ ਕੱਲ੍ਹ ਨੂੰ ਜਿਹੜਾ ਨਿਊਜ਼ ਜਿਹੜੀਆਂ ਸਾਡੀਆਂ ਹੈਡਲਾਈਨ ਨਿਊਜ਼ ਹੁੰਦੀਆਂ ਨੇ ਉਹਦੇ 'ਚ ਵੀ ਦਰਸ਼ਕ ਦੇਖ ਸਕਣਗੇ। ਸੋ ਕੁੱਲ ਮਿਲਾ ਕੇ ਉਹੀ ਸਲੋਗਨਿੰਗ ਸੀ ਕਿ ਵੀ ਅਪੋਜ਼ ਇੰਡੀਅਨ ਡੋਮੀਨੇਸ਼ਨ। ਅਸੀਂ ਭਾਰਤ ਦੀ ਜਿਹੜੀ ਸਾਡੇ ਉੱਤੇ ਧੌਂਸ ਹੈ ਉਸ ਨੂੰ ਨਹੀਂ ਮੰਨਦੇ
ਔਰ ਇਹ ਕਿਹਾ ਗਿਆ ਸੀ ਕਿ ਭਾਈ ਰਿਸਪੈਕਟ ਇੰਟਰਨੈਸ਼ਨਲ ਲਾਅ, ਰਿਸਪੈਕਟ ਅਵਰ ਸੋਵਰਨਿਟੀ, ਅਸੀਂ ਬਰਾਬਰੀ ਦੇ ਆਧਾਰ ਤੇ ਰਹਿਣਾ ਚਾਹੁੰਦੇ ਜੀ। ਔਰ ਮੋਦੀ ਸ਼ੇਮ ਦੇ ਨਾਅਰੇ ਵੀ ਲਾਏ। ਨੇਪਾਲੀਆਂ ਦੇ ਵੀ ਪ੍ਰੋਬਲਮ ਹੈ, ਸ਼ਸ਼ੇ ਨੂੰ ਸੱਸਾ ਕਹਿੰਦੇ ਨੇ, ਉਹ ਸੇਮ ਹੀ ਕਹਿ ਰਹੇ ਸੀ, ਪਰ ਅਸੀਂ ਸ਼ੇਮ ਹੀ ਕਿਹਾ। ਔਰ ਇਸੇ ਤਰ੍ਹਾਂ ਉਹਨਾਂ ਨੇ ਜਿਹੜਾ ਨੇਪਾਲ ਦਾ ਆਪਣਾ ਉਹਨਾਂ ਨੇ ਦੇ ਕਲਾਕਾਰ ਵੀ ਆਏ ਹੋਏ ਸੀ ਕੁਛ, ਉਹਨਾਂ ਨੇ ਆਪਣਾ ਜਿਹੜਾ ਨੇਪਾਲੀ ਡਾਂਸ ਸਟਾਈਲ ਦੇ ਵਿੱਚ ਗਾਇਕੀ ਵੀ ਕੀਤੀ। ਕਿਉਂਕਿ ਮੈਨੂੰ ਯਾਦ ਹੈ ਆਪਣੇ ਕਾਲਜ ਡੇਜ਼ ਦੇ ਵਿੱਚ ਵੀ ਕਿ ਜਿਹੜੇ ਪੋਪੂਲਰ ਫੋਕ ਡਾਂਸ ਸੀ ਨੇਪਾਲੀਆਂ ਦਾ, ਇੱਕ ਬੜਾ ਪੋਪੂਲਰ ਡਾਂਸ ਜਿਹਦੇ 'ਚ ਕਿ ਉਹਨਾਂ ਦੀ ਜਿਵੇਂ ਸਾਡੀ ਕਿਰਪਾਨ ਇਨਸੈਪਰੇਬਲ ਹਿੱਸਾ ਹੈ, ਇਸ ਤਰ੍ਹਾਂ ਨੇਪਾਲੀ ਕਲਚਰ ਦੇ ਵਿੱਚ ਖੁਖਰੀ ਹੈ, ਖੁਖਰੀ ਨਾਈਫ ਟਾਈਪ ਹੈ। ਔਰ ਉਹਨਾਂ ਦੇ ਚਿੱਟੇ ਕੁਰਤੇ ਪਜਾਮਿਆਂ ਵਾਂਗ ਔਰ ਉਹਨਾਂ ਦੀਆਂ ਬੱਚੀਆਂ ਵੀ ਉਸ ਤਰ੍ਹਾਂ। ਸੋ ਪੈਰਲਲ ਜਿਹੜਾ ਹੈ ਗੋਰਖਾਲੀ ਛਾਹ ਕਰਕੇ ਉਹਨਾਂ ਨੇ ਉਹ ਆਪਣਾ ਫੋਕ ਡਾਂਸ ਕਰਨਾ, ਔਰ ਮੋਸਟਲੀ ਜਿਹੜਾ ਉਹ ਅਵਾਰਡ ਉਹਨਾਂ ਨੂੰ ਮਿਲਦਾ ਸੀ। ਸੋ ਇੱਥੇ ਵੀ ਇਹਨਾਂ ਦੇ ਵਿੱਚ ਵੀ ਇੱਕ ਬੜੇ, ਕਿਉਂਕਿ ਹਿੱਲੀ ਰਹਿਣ ਵਾਲੇ ਲੋਕ, ਪਹਾੜਾਂ 'ਚ, ਤੰਗ ਦਸਤੀਆਂ 'ਚ ਔਰ ਡਿਫਿਕਲਟ ਲਾਈਫ ਸਟਾਈਲ 'ਚ। ਔਰ ਮੈਂ ਸਮਝਦਾ ਵੀ ਜਿਵੇਂ ਸਿੱਖਾਂ ਦੇ ਵਿੱਚ ਹਿਊਮਰ ਹੈ, ਸੈਂਸ ਆਫ ਹਿਊਮਰ, ਸਾਡੀ ਸਾਰੀ ਸਟਰਗਲ 18ਵੀਂ ਸਦੀ ਦੀ, ਜਦੋਂ ਅਸੀਂ ਜੰਗਲਾਂ ਦੇ ਵਿੱਚ ਮੁਗਲਾਂ ਅਫਗਾਨਾਂ ਨਾਲ ਯੁੱਧ ਕਰਨ ਦੀ ਗੱਲ ਕਰਦੇ ਤੇ ਇਹ ਫਿਰ ਡਿਵੈਲਪ ਹੁੰਦੀਆਂ ਨੇ ਉਸ ਦੇ ਨਾਲ। ਔਰ ਜਿਸ ਤਰੀਕੇ ਨਾਲ ਉਹਨਾਂ ਨੇ ਸਿੱਖਾਂ ਨੂੰ ਵੈਲਕਮ ਕਿਹਾ, ਜਿਹੜੇ ਉਹਨਾਂ ਦੇ ਕਲਾਕਾਰ ਵੀ ਆਏ, ਜਿੱਥੇ ਉਹਨਾਂ ਨੇ ਆਪਣੀ ਬੋਲੀ ਦੇ ਵਿੱਚ ਗ੍ਰੀਟ ਕੀਤਾ ਸਾਰੀ ਕਰਾਊਡ ਨੂੰ, ਉੱਥੇ ਸਤਿ ਸ੍ਰੀ ਅਕਾਲ ਵੀ ਕਿਹਾ। ਇੱਕ ਕਲਾਕਾਰ ਨੇ ਤਾਂ ਵਾਹਿਗੁਰੂ ਜੀ ਕੀ ਫਤਿਹ ਵੀ ਕਿਹਾ, ਉਹ ਸਿੱਧਾ ਕਾਠਮੰਡੂ ਤੋਂ ਹੀ ਆ ਰਿਹਾ ਸੀ। ਔਰ ਉਹ ਉਹਨਾਂ ਦਾ ਪੋਪੂਲਰ ਕਲਾਕਾਰ ਹੈ, ਉਹਨੇ ਨਰਿੰਦਰ ਮੋਦੀ ਦੀ ਮਿਮਿਕਰੀ ਵੀ ਕੀਤੀ ਕਿ ਉੱਥੇ ਜਦੋਂ ਆਇਆ ਉਹਨੇ ਕਿਹਾ ਜਦੋਂ ਪਸ਼ੂਪਤੀ ਮੰਦਿਰ 'ਚ ਪੂਜਾ ਲਈ ਆਇਆ ਕਾਠਮੰਡੂ 'ਚ ਤੇ ਕਿਵੇਂ ਇਹ ਗੱਲਾਂ ਕਰਦਾ ਸੀ ਕਿ ਜੀ ਰੋਟੀ ਬੇਟੀ ਦੀ ਸਾਂਝ ਔਰ ਫਲਾਣਾ, ਉਹਨੇ ਪੂਰੀ ਉਹਦੀ ਹਿੰਦੀ ਬੋਲੀ, ਫਿਰ ਉਹਨੇ ਨੇਪਾਲੀ 'ਚ ਉਹਦਾ ਫਨ ਵੀ ਉਡਾਇਆ ਜੀ। ਔਰ ਉਹਨਾਂ ਸਾਰਿਆਂ ਨੇ ਜਿਹੜਾ ਇਸ ਗੱਲ ਨੂੰ ਐਪਰੀਸ਼ੀਏਟ ਕੀਤਾ ਕਿ ਵੀ ਸਿੱਖ ਸਾਡੇ ਨਾਲ ਆ ਕੇ ਖਲੋਤੇ ਨੇ। ਮੀਡੀਆ ਦੀ ਕਵਰੇਜ ਕਾਫੀ ਜ਼ਿਆਦਾ ਸੀ, ਪਾਸਰ ਬਾਏ ਵੀ ਉਹਨਾਂ ਦਾ ਆਪਣਾ ਨੇਪਾਲੀ ਮੀਡੀਆ ਵੀ ਸੀ, ਔਰ ਅਸੀਂ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਦਿੱਤਾ। ਉਹਨਾਂ ਦਾ ਇੱਕ ਵੱਡਾ ਪ੍ਰੋਟੈਸਟ ਆਉਣ ਵਾਲੇ ਸੰਡੇ ਜਿਹੜਾ ਕਿ 23 ਤਰੀਕ ਨੂੰ ਹੈ, ਉਹ 12 ਤੋਂ 3 ਵਜੇ ਤੱਕ ਹੈ, ਸ਼ਾਇਦ ਵਾਈਟ ਹਾਊਸ ਤੋਂ ਕੈਪੀਟਲ ਹਿਲ ਤੱਕ ਜੀ। ਹਾਲਾਂਕਿ ਉਸ ਦਿਨ ਹੀ ਸਾਡੇ ਪਰਮ ਮਿੱਤਰ ਭਾਈ ਨਰਿੰਦਰ ਸਿੰਘ ਜੀ ਹੋਰਾਂ ਦਾ ਜਿਹੜਾ ਫੈਮਿਲੀ ਫੰਕਸ਼ਨ ਵੀ ਹੈ, ਪਰ ਅਸੀਂ ਦੇਖਾਂਗੇ ਵੀ ਕਿਸ ਤਰੀਕੇ ਨਾਲ ਜੇ ਅਸੀਂ ਉਸ ਪ੍ਰੋਟੈਸਟ ਦੇ ਵਿੱਚ ਵੀ ਉਹਦੇ 'ਚ ਉਹਨਾਂ ਦੇ ਬਾਕੀ ਥਾਵਾਂ ਤੋਂ ਵੀ ਲੋਕ ਆਉਣਗੇ, ਆਪਣੀ ਪ੍ਰੈਜ਼ੈਂਸ ਸ਼ੋ ਕਰ ਸਕੀਏ। ਸੋ ਮੈਂ ਸਮਝਦਾ ਵੀ ਇਹ ਜ਼ਰੂਰੀ ਹੁੰਦਾ ਹੈ ਕਿ ਜਦੋਂ ਕੋਈ ਵੀ ਓਪਰੈਸਡ ਲੋਕ ਖਾਸ ਤੌਰ ਤੇ ਜਦੋਂ ਵੱਡੀਆਂ ਹਕੂਮਤਾਂ ਦੇ ਨਾਲ ਜੂਝਦੇ ਨੇ, ਔਰ ਜਦੋਂ ਅਸੀਂ ਡਰਾਈਵ ਕਰ ਰਹੇ ਸੀ ਸਟੂਡੀਓ ਦੇ ਲਈ ਤੇ ਉਹਨਾਂ ਨੂੰ ਅਸੀਂ ਪੁੱਛਿਆ ਕਿ ਵੀ ਤੁਸੀਂ ਅਮਰੀਕਨ ਸਟੇਟ ਡਿਪਾਰਟਮੈਂਟ ਨੂੰ, ਦੂਸਰਿਆਂ ਨੂੰ ਵੀ ਰਿਪਰੈਜ਼ੈਂਟੇਸ਼ਨ ਦਿੱਤੀ ਹੋਏਗੀ, ਕਿਵੇਂ ਹੈ? ਕਹਿੰਦੇ ਵੈਸੇ ਤਾਂ ਅਮਰੀਕਾ ਫਰੈਂਡਲੀ ਹੈ ਨੇਪਾਲ ਦੇ ਨਾਲ, ਔਰ ਉਹਨਾਂ ਦਾ ਜਿਹੜੀ ਸਾਰੀ ਪੀਸ ਟਾਕ ਵੀ ਹੋਈ ਔਰ ਉੱਥੇ ਹਥਿਆਰਬੰਦ ਲੜਾਈ ਤੋਂ ਬਾਅਦ ਜਿਹੜਾ ਸਿਸਟਮ ਆਇਆ, ਪਰ ਵੱਡੇ ਜਦੋਂ ਦੇਸ਼ ਆ ਜਾਂਦੇ ਨੇ, ਇੰਡੀਆ ਵਰਗੇ ਦੇਸ਼ ਦਾ ਇਕਨੋਮਿਕਲ ਔਰ ਦੂਸਰਾ ਇਹਨਾਂ ਦਾ ਉਹਨਾਂ ਦੇ ਨਾਲ ਜੁੜਿਆ ਹੋਇਆ ਇੰਟਰਸਟ ਹੈ ਤੇ ਫਿਰ ਸਾਡੀ ਆਵਾਜ਼ ਦੱਬ ਜਾਂਦੀ ਹੈ। ਪਰ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ, ਤੁਹਾਡੇ ਕੋਲ ਤਾਂ ਫਿਰ ਵੀ ਇੱਕ ਦੇਸ਼ ਹੈ ਤੁਹਾਡਾ, 25-30 ਮਿਲੀਅਨ ਦਾ, ਇੱਕ ਅਸੀਂ ਤਾਂ ਬੇਘਰੇ, ਅਸੀਂ ਤਾਂ ਫਿਰ ਵੀ ਆਪਣੀ ਗੱਲ ਨਹੀਂ ਛੱਡੀ। ਔਰ ਅਸੀਂ ਪਰ ਮੈਂ ਦੇਖਦਾ ਵੀ ਕਈ ਵਾਰ ਕਿੰਨਾ ਇੰਪੋਰਟੈਂਟ ਹੁੰਦਾ, ਕਈ ਵਾਰੀ ਸਾਡੇ ਕੁਝ ਵੀਰ ਭੈਣਾਂ ਕਹਿਣਗੇ ਜੀ ਐਵੇਂ ਸਿੱਖ ਗੁਰਦੁਆਰੇ ਬਣਾਉਂਦੇ ਨੇ ਥਾਂ ਥਾਈਂ, ਇਹ ਫਲਾਣਾ ਕਰ ਲੈਣ, ਢਿਮਕਾ ਕਰ ਲੈਣ। ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਵੀ ਕਿੰਨੇ ਅਮਰੀਕਾ ਦੇ ਵਿੱਚ, ਉਹਨਾਂ ਨੇ ਕਿਹਾ ਵੀ 3 ਲੱਖ ਦੇ ਕਰੀਬ ਨੇਪਾਲੀ ਰਹਿੰਦੇ ਨੇ, ਬਹੁਤ ਸਾਰੇ 2000 ਦੇ ਵਿੱਚ ਆਏ ਜੀ, ਔਰ ਉਸ ਤੋਂ ਬਾਅਦ ਹੀ ਨੇ। ਤੇ ਉਹਨਾਂ ਨੂੰ ਜਦੋਂ ਅਸੀਂ ਪੁੱਛਿਆ ਕਿ ਵੀ ਤੁਹਾਡੀਆਂ ਕਿੰਨੇ ਕੁ ਤੁਹਾਡੇ, ਕਿਉਂਕਿ ਮੋਸਟਲੀ ਨੇਪਾਲੀਆਂ ਦਾ ਧਰਮ ਹਿੰਦੂ ਧਰਮ ਹੈ, ਥੋੜਾ ਜਿਹਾ ਉਹਦੇ 'ਚ ਫਰਕ ਹੈ ਉਹਨਾਂ ਦੇ ਹਿੰਦੂ ਧਰਮ ਨਾਲੋਂ, ਲੇਕਿਨ ਹਿੰਦੂ ਨਹੀਂ ਜੀ। ਤੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਤੁਹਾਡੇ ਆਪਣੇ ਕਿੰਨੇ ਕੁ ਮੰਦਿਰ ਨੇ ਨੇਪਾਲੀ ਓਰੀਜਨ ਦੇ ਲੋਕਾਂ ਦੇ? ਉਹਨਾਂ ਨੇ ਕਿਹਾ ਜੀ ਸ਼ਾਇਦ ਇੱਕ ਅੱਧਾ ਡਾਲਸ 'ਚ ਹੈ, ਇੱਥੇ ਨਿਊਯਾਰਕ 'ਚ ਕੋਈ ਨਹੀਂ, ਜਦੋਂ ਕਿ ਹਜ਼ਾਰਾਂ ਨੇਪਾਲੀ ਰਹਿੰਦੇ ਨੇ। ਹੁਣ ਇਹ ਵੀ ਆਪਣੇ ਲਈ ਹਿੰਦੂ ਮੰਦਿਰਾਂ 'ਚ ਜਾਂਦੇ ਨੇ, ਔਰ ਕਿਉਂਕਿ ਹੁਣ ਜਿਹੜੇ ਪ੍ਰੀਡੋਮੀਨੈਂਟਲੀ ਇੰਡੀਅਨ ਹਿੰਦੂ ਨੇ, ਉਹਨਾਂ ਦਾ ਇੰਟਰਸਟ ਤਾਂ ਇੰਡੀਅਨ ਸਟੇਟ ਨਾਲ ਹੈ। ਸੋ ਇਹਨਾਂ ਦੇ ਕੋਲ ਕੋਈ ਪਲੇਟਫਾਰਮ ਵੀ ਨਹੀਂ ਹੈ ਜਿੱਥੇ ਕਿ ਉਹ ਆਪਣੇ ਆਪ ਨੂੰ ਆਰਗੇਨਾਈਜ਼ ਕਰ ਸਕਣ ਜਾਂ ਗੱਲ ਵੀ ਕਰ ਸਕਣ। ਸੋ ਅਸੀਂ ਜਦੋਂ ਕੋਈ ਵੀ ਇਵੈਂਟ ਆਰਗੇਨਾਈਜ਼ ਕਰਦੇ ਹਾਂ ਜਾਂ ਸਾਡਾ ਕੋਈ ਵੀ ਸੈਕਸ਼ਨ ਕਰਦਾ ਤੇ ਸਾਨੂੰ ਪਤਾ ਹੁੰਦਾ ਹੈ ਕਿ ਵੀ ਸਾਡੇ 50 ਗੁਰਦੁਆਰੇ ਨੇ ਈਸਟ ਕੋਸਟ ਦੇ ਜਾਂ ਟਰਾਈ ਸਟੇਟ ਦੇ, ਉਹਦੇ ਚੋਂ ਬੱਸਾਂ ਵੀ ਆ ਜਾਂਦੀਆਂ ਨੇ, ਲੋਕ ਵੀ ਨੇ, ਸਾਡੇ ਕੋਲ ਆਪਣਾ ਗੱਲ ਕਹਿਣ ਦੀ ਥਾਂ ਵੀ ਹੈ। ਸੋ ਅਸੀਂ ਈਵਨ ਨੇਸ਼ਨ ਨਾ ਹੁੰਦਿਆਂ ਹੋਇਆਂ ਵੀ ਨੇਸ਼ਨ ਹੈ, ਕਿਉਂਕਿ ਸਾਡਾ ਆਪਣੀਆਂ ਇੰਸਟੀਟਿਊਸ਼ਨਸ ਨੇ, ਔਰ ਗੁਰਦੁਆਰਾ ਬਹੁਤ ਇੰਪੋਰਟੈਂਟ ਇੰਸਟੀਟਿਊਸ਼ਨ ਹੈ ਇਹ, ਔਰ ਜਿਹਦੇ ਚੋਂ ਸਾਡੀ
ਗੱਲ ਤੁਰਦੀ ਹੈ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਸਾਨੂੰ ਘਾਟ ਹੈ ਵੀ ਅਸੀਂ ਬੇਸ਼ੱਕ 3 ਲੱਖ ਰਹਿੰਦੇ ਹਾਂ, ਬਟ ਅਸੀਂ ਕਿੱਥੇ ਜਾਈਏ, ਕਿਵੇਂ ਆਰਗੇਨਾਈਜ਼ ਹੋਈਏ। ਔਰ ਹੌਲੀ ਹੌਲੀ ਅਸੀਂ ਹੁਣ ਆਰਗੇਨਾਈਜ਼ ਹੋ ਰਹੇ। ਸੋ ਅਸੀਂ ਜਿੱਥੇ ਇਸ ਗੱਲ ਦੇ ਲਈ ਜਿਹੜੇ ਵੀਰ ਭੈਣ ਬੜੇ ਸ਼ਾਰਟ ਨੋਟਿਸ ਤੇ ਆਏ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਪਰ ਮੈਂ ਸਮਝਦਾ ਵੀ ਇਹ ਸਾਡੀ ਬਿਗਨਿੰਗ ਹੈ। ਜੇ ਅਸੀਂ ਇਸ ਲੈਵਲ ਤੇ ਇਸ ਰਿਲੇਸ਼ਨਸ਼ਿਪ ਨੂੰ ਬਿਲਡ ਕਰਨਾ ਸ਼ੁਰੂ ਕਰਦੇ ਹਾਂ ਤੇ ਇਹ ਵੀ ਇੱਕ ਬਹਾਦਰ ਕੌਮ ਹੈ। ਔਰ ਬਹਾਦਰ ਕੌਮਾਂ ਕਦੇ ਵੀ ਇਸ ਗੱਲ ਨੂੰ ਨਹੀਂ ਭੁੱਲਦੀਆਂ ਕਿ ਕੌਣ ਤੁਹਾਡੀ ਮੁਸ਼ਕਲ ਦੀ ਘੜੀ, ਮੁਸੀਬਤ ਦੀ ਘੜੀ ਦੇ ਵਿੱਚ ਤੁਹਾਡੇ ਨਾਲ ਆ ਕੇ ਖਲੋਤਾ ਹੈ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਗੁਜ਼ਾਰਿਸ਼ ਵੀ ਕਰਾਂਗੇ ਕਿ ਜਿਉਂ ਹੀ ਸਾਡਾ ਇਹ ਪ੍ਰੋਗਰਾਮ ਖਤਮ ਹੁੰਦਾ ਹੈ ਇਹਨੂੰ ਸਵਿਚ ਆਫ ਨਾ ਕਰਨ ਜਾਂ ਟਰਨ ਆਫ ਨਾ ਕਰਨ। 9 ਤੋਂ 9:30 ਡਾਕਟਰ ਕੇਸ਼ਵ ਪੌਡਲ ਉਹਨਾਂ ਦੇ ਨਾਲ ਇੰਟਰਵਿਊ ਵੀ ਦੇਖਣ, ਤਾਂ ਕਿ ਜਦੋਂ ਅਸੀਂ ਆਪਣੀ ਪ੍ਰੋਬਲਮ ਦੱਸਦੇ ਹਾਂ ਤਾਂ ਸਾਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਦੂਸਰਿਆਂ ਦੀਆਂ ਪ੍ਰੋਬਲਮਸ ਕੀ ਨੇ ਔਰ ਅੱਜ ਇੰਡੀਅਨ ਸਟੇਟ ਕਿਸ ਤਰੀਕੇ ਦੇ ਨਾਲ ਆਪਣੇ ਨੇਬਰਸ ਨੂੰ ਬੁਲੀ ਕਰ ਰਿਹਾ। ਹੁਣ ਨੇਪਾਲ ਦੇ ਨੂੰ ਇਹ ਚਾਹੁੰਦੇ ਨੇ ਬੰਦੇ ਦਾ ਪੁੱਤ ਬਣਾਉਣਾ, ਔਰ ਬੰਦੇ ਦਾ ਪੁੱਤ ਬਣਾਉਣਾ ਮਤਲਬ ਭੂਟਾਨ ਵਾਂਗ ਹੋ ਜਾਓ, ਆਪਣੀ ਫੋਰਨ ਪਾਲਿਸੀ ਸਾਨੂੰ ਸਰੈਂਡਰ ਕਰ ਦਿਓ, ਦੂਸਰਾ ਕਰ ਦਿਓ, ਨਹੀਂ ਤਾਂ ਅਸੀਂ ਤੁਹਾਨੂੰ ਉਹ ਦਾਣਾ ਪੱਕਾ ਵੀ ਤੁਹਾਨੂੰ ਨਹੀਂ ਜਾਣ ਦੇਵਾਂਗੇ, ਤੁਹਾਡੇ ਨਿਆਣੇ ਭੁੱਖੇ ਮਾਰ ਦੇਵਾਂਗੇ। ਔਰ ਕਈ ਵਾਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਕਿਵੇਂ ਹਿਸਟੋਰੀਕਲ ਬਲੰਡਰ ਹੁੰਦੇ ਨੇ, ਉਹਨਾਂ ਦੇ ਨਾਲ ਪ੍ਰੋਗਰਾਮ ਤੋਂ ਪਹਿਲਾਂ ਜਦੋਂ 1-to-1 ਗੱਲਬਾਤ ਹੋ ਰਹੀ ਸੀ, ਇੱਕ ਜ਼ਮਾਨਾ ਸੀ ਕਿ ਨੇਪਾਲ ਦਾ ਦੀ ਟੈਰੀਟਰੀ ਹੈ ਬਹੁਤ ਵੱਡੀ ਟੈਰੀਟਰੀ ਸੀ। ਅੱਜ ਦਾ ਸਾਰਾ ਬੰਗਾਲ ਦਾ ਵੱਡਾ ਹਿੱਸਾ ਜਿਹੜਾ ਬੰਗਲਾਦੇਸ਼ ਵੀ ਉਹਦੇ 'ਚ ਦੋਨੋਂ ਪਾਸਿਆਂ ਦਾ, ਇਹ ਵੀ ਨੇਪਾਲ ਦਾ ਹਿੱਸਾ ਸੀ। ਔਰ ਇਹਨਾਂ ਦੀ ਅੰਗਰੇਜ਼ਾਂ ਦੇ ਨਾਲ ਵੀ ਲੜਾਈਆਂ ਹੋਈਆਂ, ਐਂਗਲੋ ਨੇਪਲੀਜ਼ ਵਾਰ। ਔਰ ਫਿਰ ਜਦੋਂ ਲਗਾਤਾਰ ਲੜਾਈਆਂ ਹੋਈਆਂ, ਉਹਨਾਂ ਨੇ ਕਿਹਾ ਜੀ ਇੱਕ ਸਟੇਜ ਤੇ ਅੰਗਰੇਜ਼ਾਂ ਨੇ ਸਮਝੌਤੇ ਦੀ ਪੇਸ਼ਕਸ਼ ਕੀਤੀ ਤੇ ਉਹਨਾਂ ਨੇ ਕਿਹਾ ਕਿ ਬੰਗਾਲ ਦਾ ਪ੍ਰੋਵਿੰਸ ਸਾਨੂੰ ਦੇ ਦਿਓ। ਔਰ ਇਧਰੋਂ ਕੁਮਾਊਂ ਹਿਲਸ ਜਿਹੜੀਆਂ ਨੇ, ਉਹਨਾਂ ਨੇ ਕਿਹਾ ਵੀ ਰਾਜਾ ਨੇ ਵੀ ਸੋਚਿਆ ਕਿ ਵੀ ਠੀਕ ਹੈ ਜੇ ਪੀਸ ਬਾਏ ਹੁੰਦੀ ਹੈ ਤਾਂ ਅਸੀਂ ਕਰ ਲੈਣਾ। ਉਹਨਾਂ ਨੇ ਕਰ ਲਿਆ। ਉਹਨੂੰ ਕਿਹਾ ਜੀ ਉਹਦਾ ਨੁਕਸਾਨ ਇਹ ਹੋਇਆ ਵੀ ਉਹ ਜਿਹੜਾ ਸਮੁੰਦਰ ਲੱਗਦਾ ਸੀ ਉਹ ਤਾਂ ਬੰਗਾਲ ਦੇ ਰਾਹੀਂ ਲੱਗਦਾ ਸੀ, ਸਮੁੰਦਰ ਤੋਂ ਘੱਟ ਹੋ ਗਏ ਔਰ ਲੈਂਡ ਲੌਕਡ ਬਣ ਗਏ। ਔਰ ਉਹੀ ਟੈਰੀਟਰੀ ਰਹੀ ਅੱਜ, ਕਿਉਂਕਿ ਸਮੁੰਦਰ ਨਹੀਂ ਲੱਗਦਾ, ਲੈਂਡ ਲੌਕਡ ਹੈ। ਔਰ ਕਹਿੰਦੇ ਵੀ ਉਦੋਂ, ਔਰ ਇਹ ਸਮਝੌਤੇ ਵੀ 20ਵੀਂ ਸਦੀ ਦੀ ਬਿਗਨਿੰਗ 'ਚ ਹੋਏ, ਉਦੋਂ ਕਹਿੰਦੇ ਵੀ ਸਾਡੇ ਪਤਾ ਵੀ ਨਹੀਂ ਸੀ ਬਹੁਤਿਆਂ ਨੂੰ ਕਿ ਸਮੁੰਦਰ ਦੀ ਇੰਪੋਰਟੈਂਸ ਕੀ ਹੈ ਔਰ ਸਾਡਾ ਕੀ ਹਾਲ ਹੋਏਗਾ। ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਕਿਵੇਂ ਬ੍ਰਿਟਿਸ਼ ਨੇ ਤਾਂ ਇਹ ਲਾਈਨ ਮਿਡਲ ਈਸਟ ਦੇ ਵਿੱਚ ਵੀ ਲਈ, ਕੁਝ ਦੇਸ਼ਾਂ ਨੂੰ ਉਹਨਾਂ ਨੇ ਜਦੋਂ ਕਾਰਵ ਆਊਟ ਕੀਤਾ ਫਸਟ ਵਰਲਡ ਵਾਰ ਤੋਂ ਬਾਅਦ ਤੇ ਸਮੁੰਦਰ ਤੱਕ ਐਕਸੈਸ ਰੋਕ ਦਿੱਤੀ। ਔਰ ਸਿੱਖਾਂ ਦੇ ਮਾਮਲੇ 'ਚ ਵੀ ਸਿੱਖ ਰਾਜ ਦੇ ਵੇਲੇ ਜਦੋਂ ਸਿੱਖਾਂ ਨੇ ਸਿੰਧ ਲੈਣਾ ਚਾਹਿਆ ਔਰ ਆਲਮੋਸਟ ਸ਼ਿਕਾਰਪੁਰ ਔਰ ਦੂਜੇ ਤੱਕ ਪਹੁੰਚ ਗਏ ਸੀ ਤਾਂ ਉਹਨਾਂ ਨੇ ਅੰਮ੍ਰਿਤਸਰ ਦੀ ਟੀਟੀ ਕੱਢ ਲਈ 1909 ਦੀ, ਜਿਹਦੇ ਥੱਲੇ ਸਤਲੁਜ ਹੱਦ ਸੀ ਔਰ ਸਤਲੁਜ ਥੱਲੇ ਜਿਹੜਾ ਸਿੰਧ ਹੈ ਉਹ ਸਤਲੁਜ ਦੇ ਦੂਸਰੇ ਪਾਸੇ, ਕਿਉਂਕਿ ਜੇ ਸਿੰਧ ਸਿੱਖ ਰਾਜ ਦਾ ਹਿੱਸਾ ਬਣਦਾ ਤੇ ਸਿੱਖਾਂ ਦੀ ਸਮੁੰਦਰ ਤੱਕ ਐਕਸੈਸ ਹੋਣੀ ਸੀ ਤੇ ਫਿਰ ਤੁਸੀਂ ਇੱਕ ਵਰਲਡ ਪਾਵਰ ਦੇ ਤੌਰ ਤੇ ਬਾਕੀ ਦੇਸ਼ਾਂ ਦੇ ਨਾਲ, ਭਾਵੇਂ ਉਹ ਫ੍ਰੈਂਚ ਸਨ ਜਾਂ ਰਸ਼ੀਅਨ ਸਨ ਜਿਹੜੇ ਅੰਗਰੇਜ਼ਾਂ ਦੇ ਖਿਲਾਫ ਸੀ, ਉਹਨਾਂ ਦੇ ਨਾਲ ਤੁਸੀਂ ਗੱਲਬਾਤ ਤੋਰ ਸਕਦੇ ਸੀ। ਸੋ ਉਹਨਾਂ ਨੇ ਈਵਨ ਸਾਨੂੰ ਉਸ ਜ਼ਮਾਨੇ 'ਚ ਵੀ ਜਿਹੜਾ ਉਹ ਕੱਟ ਆਫ ਕਰ ਦਿੱਤਾ ਸੀ ਸਿੱਖ ਐਮਪਾਇਰ ਨੂੰ ਵੀ ਸਮੁੰਦਰ ਤੋਂ। ਔਰ ਇਹੀ ਕਾਰਨ ਸੀ ਕਿ ਵੀ ਕੋਈ ਜਿਹੜਾ ਹੈ ਉਹ ਇਸ ਕਿਸਮ ਦਾ ਅਲਾਇੰਸ ਨਹੀਂ ਬਣ ਸਕਿਆ। ਸੋ ਆਉਣ ਵਾਲੇ ਸਮੇਂ 'ਚ ਵੀ ਅਸੀਂ ਇਹ ਆਸ ਕਰਾਂਗੇ ਵੀ ਇਹ ਰਿਲੇਸ਼ਨਸ਼ਿਪ ਹੋਰ ਵੀ ਮਜ਼ਬੂਤ ਹੋਏ। ਸੋ ਇਹ ਸਾਡੀ ਅੱਜ ਦੀ ਕਾਰਗੁਜ਼ਾਰੀ ਸੀ ਦੁਪਹਿਰ ਦੇ 3-4 ਘੰਟਿਆਂ ਦੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਅਹਿਮ ਮੁੱਦੇ। ਅੱਜ 3-4 ਮੁੱਦੇ ਜਦੋਂ ਅਸੀਂ ਗੱਲ ਨੇਪਾਲ ਦੀ ਕੀਤੀ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਦੀ ਸੰਗੀ ਘੁੱਟੀ ਹੋਈ ਹੈ ਜੀ। ਨਾਗਾਲੈਂਡ, ਹੁਣ ਨਾਗੇ ਵੀ ਰੇਸ ਵਾਈਜ਼ ਨਸਲ ਵਜੋਂ ਉਵੇਂ ਨੇ ਜਿਵੇਂ ਥਾਈਲੈਂਡ ਦੇ ਲੋਕ ਨੇ, ਬਰਮਾ ਦੇ ਨੇ ਜਾਂ ਤਿੱਬਤ ਦੇ ਨੇ, ਨੇਪਾਲ ਦੇ ਨੇ, ਚੀਨ ਦੇ ਨੇ। ਉਹਨਾਂ ਦੀ ਨਸਲ ਜਿਹੜੀ ਆ ਉਹ ਐਰੀਅਨ ਤਾਂ ਨਹੀਂ ਹੈ ਉਰਲੇ ਭਾਰਤੀਆਂ ਵਾਂਗ ਜੀ, ਔਰ ਉਹ ਵੀ ਲੜ ਰਹੇ ਨੇ ਆਪਣੀ ਆਜ਼ਾਦੀ ਦੀ। ਵੱਡਾ ਹਿੱਸਾ ਉਹਨਾਂ ਦਾ ਈਸਾਈ ਮਤ 'ਚ ਯਕੀਨ ਰੱਖਣ ਵਾਲਾ। ਔਰ ਇਹਨਾਂ ਨੇ 18-19 ਸਾਲ ਉਹਨਾਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਕੀਤਾ ਕਿ ਜੀ ਅਸੀਂ ਗੱਲ ਕਰ ਰਹੇ ਹਾਂ। ਫਿਰ ਬਾਅਦ 'ਚ ਉਹਨਾਂ 'ਚ ਫੁੱਟ ਪਾ ਕੇ ਇੱਕ ਸੈਕਸ਼ਨ ਦੇ ਨਾਲ ਜਾਲੀ ਜਿਹਾ ਸਮਝੌਤਾ ਕਰ ਲਿਆ, ਉਹਦੇ 'ਚ ਕੁਝ ਵੀ ਨਹੀਂ ਹੈ। ਔਰ ਜਿਹੜੀ ਉਹਨਾਂ ਦੀ ਮੇਨ ਫੈਕਸ਼ਨ ਸੀ ਪਾਰਟੀ NSCN-K ਨਾਗਾਲੈਂਡ ਦੀ, ਉਹਨਾਂ ਨੇ ਇਹ ਕਿਹਾ ਜੀ ਅਸੀਂ ਇਹ ਨਹੀਂ, ਆਪਣੇ ਲੋਕਾਂ ਨਾਲ ਧੋਖਾ ਨਹੀਂ ਕਰ ਸਕਦੇ ਔਰ ਅਸੀਂ ਹਥਿਆਰਬੰਦ ਸੰਘਰਸ਼ ਲੜਾਂਗੇ। ਔਰ ਇਹ ਉਹਨਾਂ ਨੇ ਕਿਹਾ ਵੀ ਜਿੰਨੇ ਸਾਲ ਦਾ ਵੀ 14-15 ਸਾਲ ਦਾ ਸੀਜ਼ ਫਾਇਰ ਸੀ ਅਸੀਂ ਖਤਮ ਕਰ ਰਹੇ ਹਾਂ। ਔਰ ਉਹਨਾਂ ਨੇ ਪਿਛਲੇ ਦਿਨਾਂ 'ਚ ਅਟੈਕ ਕਰਕੇ ਜਿਸ ਤਰੀਕੇ ਦੇ ਨਾਲ 18-19 ਜਿਹੜੇ ਨੇ ਭਾਰਤੀ ਫੌਜੀ ਵੀ ਮਾਰੇ ਜੀ। ਹੁਣ ਕਿਉਂਕਿ ਇੱਕ ਪਾਸੇ ਤਾਂ ਕਹਿਣ ਨੂੰ ਇਹਨਾਂ ਨੇ ਨਾਗਿਆਂ ਦੇ ਨਾਲ ਸਮਝੌਤਾ ਲਾਈਨ ਹੈ ਜੀ, ਸਮਝੌਤਾ ਹੋ ਗਿਆ, ਪਰ ਦੂਸਰੇ ਪਾਸੇ ਅਸਾਮ ਰਾਈਫਲਸ ਜਿਹੜੀ ਉੱਥੇ ਤਾਇਨਾਤ ਕੀਤੀ ਹੋਈ ਹੈ, ਉਹਨੇ ਪਿਛਲੇ ਦਿਨਾਂ 'ਚ ਇੱਕ ਫਰਮਾਨ ਕੱਢਿਆ ਉੱਥੋਂ ਦੇ ਸਾਰੇ ਅਖਬਾਰਾਂ ਦੇ ਲਈ
ਕਿ ਤੁਸੀਂ ਕਿਸੇ ਮਿਲੀਟੈਂਟ ਗਰੁੱਪ ਦੀ ਖਬਰ ਨਹੀਂ ਲਾਉਣੀ ਜਿਨ੍ਹਾਂ ਦੇ ਵਿੱਚ NSCN ਖਾਸ ਤੌਰ ਤੇ ਸ਼ਾਮਲ ਹੈ। ਹੁਣ ਇਸ ਦਾ ਉਹਨਾਂ ਦੇ ਅਖਬਾਰਾਂ ਨੇ ਨੋਟਿਸ ਲਿਆ ਕਿ ਵੀ ਇਹ ਅਸਾਮ ਰਾਈਫਲ ਸਾਨੂੰ ਗਵਰਨ ਕਰ ਰਹੀ ਹੈ ਕਿ ਤੁਹਾਡਾ ਕੰਮ ਤਾਂ ਲੋਕਲ ਸਿਕਿਉਰਿਟੀ ਦੇਣਾ, ਨਾ ਕਿ ਤੁਸੀਂ ਸਾਨੂੰ ਡਿਕਟੇਟ ਕਰੋ। ਔਰ ਇਸ ਪ੍ਰੋਟੈਸਟ ਦੇ ਵਿੱਚ ਜਿਹੜੀ ਮੇਨ ਖਬਰ ਹੈ 5 ਨਾਗਾ ਪੇਪਰਸ ਪਬਲਿਸ਼ ਬਲੈਂਕ ਐਡੀਟੋਰੀਅਲਸ ਇਨ ਪ੍ਰੋਟੈਸਟ। ਹੁਣ ਜਿਹੜੇ 5 ਉਹਨਾਂ ਦੇ ਪ੍ਰਮੁੱਖ ਅਖਬਾਰ ਨੇ ਉਹਨਾਂ ਨੇ ਅੱਜ ਆਪਣਾ ਜਿਹੜੇ ਅਖਬਾਰ ਕੱਢੇ ਨੇ ਉਹਦੇ 'ਚ ਉਹਨਾਂ ਨੇ ਐਡੀਟੋਰੀਅਲ ਨਹੀਂ ਛਾਪੇ, ਬਲੈਂਕ ਕੱਢੇ ਨੇ ਪ੍ਰੋਟੈਸਟ ਦੇ ਤੌਰ ਤੇ। ਖਬਰ ਹੈ 5 newspapers in Nagaland were published with their editorial spaces blank to protest what they termed an effort by the Assam Rifles to suppress freedom of the media in the state। एक यूनिक तरीका है कि भी ਅਸੀਂ ਛਾਪ ਹੀ ਨਹੀਂ ਰਹੇ, ਐਡੀਟੋਰੀਅਲ ਨਹੀਂ ਛਾਪ ਰਹੇ ਕਿ ਤੁਸੀਂ ਪ੍ਰੈਸ ਦੀ ਆਜ਼ਾਦੀ ਦਾ ਗਲਾ ਘੁੱਟ ਰਹੇ ਹੋ ਜੀ। The Nagaland Press Association, a conglomerate of journalists and non-journalists, also extended support to the editors in their protest against the paramilitary force। ਉਹਨਾਂ ਨੇ ਵੀ ਦੂਜੀਆਂ ਜਥੇਬੰਦੀਆਂ ਨੇ ਵੀ ਉਹਨਾਂ ਨੂੰ ਸਪੋਰਟ ਕੀਤਾ। ਇੰਗਲਿਸ਼ ਡੇਲੀਜ਼ ਮਾਰਨਿੰਗ ਐਕਸਪ੍ਰੈਸ, ਈਸਟਰਨ ਮਿਰਰ, ਨਾਗਾਲੈਂਡ ਪੇਜ ਐਂਡ ਵਰਨੈਕੁਲਰ ਪੇਪਰਸ ਕੈਪੀ ਡੇਲੀ and Teer Vimyam were published with their editorial spaces blank yesterday as a mark of protest. The Nagaland Post carried an editorial opposing the Assam Rifles dictate। ਫਿਰ ਉਹਨਾਂ ਨੇ ਦੱਸਿਆ ਕਿ ਵੀ ਕਿਉਂ ਉਹਨਾਂ ਨੇ ਪ੍ਰੋਟੈਸਟ ਕੀਤਾ ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੀ ਯੂਨੀਅਨ ਹੋਮ ਮਿਨਿਸਟਰੀ ਨੇ ਅਨਲਾਫੁਲ ਕਰਤਾ ਹੈ NSCN ਨੂੰ ਔਰ ਇਹਨਾਂ ਨੇ ਅੱਗੋਂ ਆਰਡਰ ਕੱਢਿਆ ਅਸਾਮ ਰਾਈਫਲਸ ਨੇ। Any article which projects the demands of NSCN and gives it publicity is a violation under the Unlawful Activities Act 1957 and should not be published by your newspapers। ਹੁਣ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਨਾਗਾਲੈਂਡ ਪ੍ਰੈਸ ਐਸੋਸੀਏਸ਼ਨ ਨੇ ਉਹਦਾ ਜਵਾਬ ਦਿੱਤਾ। ਉਹਨਾਂ ਨੇ ਕਿਹਾ the Assam Rifles is not here to govern but only to perform their assigned duty। ਉਹ ਇੱਥੇ ਗਵਰਨ ਕਰਨ ਲਈ ਨਹੀਂ ਆਏ, ਉਹਨਾਂ ਨੂੰ ਇਹ ਡਿਊਟੀ ਹੈ ਕਿ ਉਹ ਆਪਣੀ ਸੁਰੱਖਿਆ ਦਾ ਕੰਮ ਕਰਨ। They are supposed to maintain peace and as media persons we are also trying to promote peace। We must work together। ਉਹਨਾਂ ਨੇ ਕਿਹਾ ਜੀ ਇਹ ਵੀ ਸ਼ਾਂਤੀ ਚਾਹੁੰਦੇ ਨੇ, ਅਸੀਂ ਵੀ ਮੀਡੀਆ ਪੀਪਲ ਦੇ ਤੌਰ ਤੇ, ਪਰ ਸਾਨੂੰ ਇਹ ਜਿਹੜਾ ਇਸ ਕਿਸਮ ਦਾ ਇਹਨਾਂ ਦਾ ਹੁਕਮ ਹੈ ਉਹ ਪ੍ਰਵਾਨ ਨਹੀਂ ਹੈ। ਸੋ ਇੱਕ ਪਾਸੇ ਜਿਹੜਾ ਇਹਨਾਂ ਨੇ ਨੇਪਾਲ ਦਾ ਨੱਕ 'ਚ ਦਮ ਕੀਤਾ, ਨਾਗਿਆਂ ਦੇ ਨਾਲ ਗੱਲਬਾਤ ਦੇ ਧੋਖੇ ਦੇ ਥੱਲੇ ਹੁਣ ਉਹਨਾਂ ਦਾ ਜਿਹੜਾ ਉਹਨਾਂ ਨੂੰ ਈਵਨ ਪ੍ਰੈਸ ਦੀ ਆਜ਼ਾਦੀ ਵੀ ਉਹਨਾਂ ਦੀ ਖਤਮ ਕੀਤੀ ਹੈ। ਔਰ ਤੀਸਰੇ ਪਾਸੇ ਜਦੋਂ ਅਸੀਂ ਵਿਚਾਰਾਂ ਦੀ ਆਜ਼ਾਦੀ ਦੇ ਕੁਚਲਣ ਦੀ ਗੱਲ ਦੇਖਦੇ ਹਾਂ ਕਿ ਕਿਵੇਂ BJP ਜਿਹੜਾ ਉਹ ਪੂਰਾ ਰੌਲਾ ਪਾਉਂਦੀ ਹੈ। ਮਨੀ ਸ਼ੰਕਰ ਆਇਰ ਇਹਨਾਂ ਦਾ ਮਿਨਿਸਟਰ ਵੀ ਰਿਹਾ ਕਾਂਗਰਸ ਦਾ ਔਰ ਬੜਾ ਪਪੂਲਰ ਹੈ, ਇਹਦਾ ਕਾਲਮ ਵੀ ਪਪੂਲਰ ਹੁੰਦਾ ਹੈ। ਪਾਕਿਸਤਾਨ ਦਾ ਦੁਨੀਆ TV ਵਾਲਿਆਂ ਨੇ ਇੱਕ ਦਿਨ ਕੋਈ ਪੈਨਲ ਡਿਸਕਸ਼ਨ ਹੋਏਗੀ ਇਹਨੂੰ ਲਿਆ ਲਾਈਨ ਤੇ ਜੀ। ਉਹਨੇ ਪੈਨਲ ਡਿਸਕਸ਼ਨ 'ਚ ਕਿਹਾ ਕਿ ਉਹਨੂੰ ਪੁੱਛਿਆ ਕਿ ਇੰਡੀਆ ਪਾਕਿਸਤਾਨ ਪੀਸ ਜਿਹੜੀ ਹੈ ਕਿਵੇਂ ਪੀਸ ਟਾਕਸ ਕਿਵੇਂ ਸ਼ੁਰੂ ਹੋ ਸਕਦੀ। ਉਹਨੇ ਕਿਹਾ ਜੀ ਜਦੋਂ ਤੱਕ ਇਹ ਤਾਕਤ 'ਚ ਨੇ, ਮੋਦੀ ਬੈਠਾ ਪ੍ਰਾਈਮ ਮਿਨਿਸਟਰ, ਇਹ ਗੱਲਬਾਤ ਕਿਸੇ ਪਾਸੇ ਨਹੀਂ ਤੁਰੇਗੀ। ਇਹਨਾਂ ਨੂੰ ਵੋਟਾਂ ਨਾਲ ਕੱਢੋ, ਸਾਨੂੰ ਲਿਆਓ ਔਰ ਅਸੀਂ ਹੀ ਨੈਗੋਸ਼ੀਏਟ। ਹੁਣ ਇਹਨੂੰ ਲੈ ਕੇ ਇੰਨਾ ਵਾਵੇਲਾ ਖੜਾ ਕੀਤਾ BJP ਨੇ ਕਿ ਜੀ ਪਾਕਿਸਤਾਨੀ ਚੈਨਲ ਤੇ ਉਹਨੇ ਜਾ ਕੇ ਕਿਹਾ ਜੀ ਮੋਦੀ ਨੂੰ ਹਟਾਓ, ਅਸੀਂ ਇਲੈਕਟਿਡ ਗਵਰਨਮੈਂਟ ਆ, ਸਾਨੂੰ ਇਹ ਉਹਨੇ ਵੀ ਕਿਹਾ ਜੀ ਇਹ ਬਣ ਗਏ ਨੇ, ਇਹਨਾਂ ਨੂੰ ਹਟਾਓ ਵੋਟਾਂ ਦੇ ਨਾਲ। ਔਰ ਮੈਂ ਦੇਖ ਰਿਹਾ ਵੀ ਈਵਨ ਕਾਂਗਰਸ, ਮਤਲਬ ਤੁਸੀਂ ਇੱਕ ਫੀਅਰ ਦੇਖੋ ਕਿ ਬਹੁ ਗਿਣਤੀ ਦਾ ਇੱਕ ਕਿੰਨਾ ਖੌਫ ਖੜਾ ਕਰ ਦਿੱਤਾ ਹੈ। ਕਾਂਗਰਸ ਵੀ ਕਹਿ ਰਹੀ ਨਹੀਂ ਮਨੀ ਸ਼ੰਕਰ ਨੂੰ ਮਿਸਕੋਟ ਕੀਤਾ ਗਿਆ, ਇਹ ਨਹੀਂ ਹੈ, ਉਹਨਾਂ ਨੇ ਕਿਹਾ ਵੀ ਮੈਂ ਇਹ ਨਹੀਂ ਕਿਹਾ। ਹੁਣ ਜੇ ਉਹਨੇ ਕਿਹਾ ਔਰ ਕਿਹਾ ਇਹਦੇ 'ਚ ਕਿਹੜੀ ਕੋਈ ਅਨਲਾਫੁਲ ਗੱਲ ਹੈ ਵੀ ਜੇ ਤੁਸੀਂ ਇੱਕ ਇਮਾਨਦਾਰ ਬੰਦਾ ਜਦੋਂ ਐਨਾਲਿਸਿਸ ਕਰਦਾ ਕਿਸੇ ਸਿਚੁਏਸ਼ਨ ਦਾ ਜਾਂ ਜਿਹੜਾ ਵੀ ਲਰਨਡ ਬੰਦਾ ਹੈ ਉਹ ਕਹੇਗਾ ਜੀ ਜਦੋਂ ਤੱਕ ਇਹ ਬੈਠੇ ਨੇ ਪੀਸ ਨਹੀਂ ਹੋ ਸਕਦੀ ਕਿਉਂਕਿ ਇਹਨਾਂ ਦੀਆਂ ਤਾਂ ਵੋਟਾਂ ਹੀ ਟਕਰਾਅ ਚੋਂ ਨਿਕਲਦੀਆਂ। ਲੇਕਿਨ ਮੈਂ ਦੇਖ ਰਿਹਾ ਵੀ BJP ਦਾ ਤਾਂ ਰਿਐਕਸ਼ਨ ਸਮਝ ਆਇਆ ਕਿ ਵੀ ਉਹਨੇ ਕਰਨਾ ਹੀ ਸੀ, ਪਰ ਕਿਸ ਤਰੀਕੇ ਨਾਲ ਕਾਂਗਰਸ ਵੀ ਆਪਣੇ ਬਚਾਅ ਮੋਡ 'ਚ ਹੈ ਇਸ ਤੋਂ ਇਹ ਗੱਲ ਦਾ ਅੰਦਾਜ਼ਾ ਲਾਣਾ ਔਖਾ ਨਹੀਂ ਹੋਣਾ ਚਾਹੀਦਾ। ਜਿਹਨੂੰ ਕਿਹਾ ਗਿਆ ਕਿ ਭਾਈ ਬਹੁ ਗਿਣਤੀ ਦਾ ਜਿਹੜਾ ਰਾਜ ਹੁੰਦਾ ਹੈ ਉਹ ਡਿਕਟੇਟਰਸ਼ਿਪ ਤੋਂ ਵੀ ਮਾੜਾ ਹੁੰਦਾ ਹੈ ਕਿਉਂਕਿ ਡਿਕਟੇਟਰਸ਼ਿਪ ਦੇ ਥੱਲੇ ਤਾਂ ਮਾਈਨੋਰਟੀਜ਼ ਨੂੰ ਆਸ ਹੁੰਦੀ ਹੈ ਕਿ ਡਿਕਟੇਟਰ ਮਰ ਜਾਏ, ਸ਼ਾਇਦ ਉਹਨਾਂ ਦੀ ਜਾਨ ਛੁੱਟ ਜਾਏ। ਬਹੁ ਗਿਣਤੀ ਦੇ ਗਲਬੇ ਚੋਂ ਨਿਕਲਿਆ ਨਹੀਂ ਜਾ ਸਕਦਾ। ਔਰ ਦੂਸਰਾ ਬਸ ਅਸੀਂ ਦੇਖਦੇ ਹਾਂ ਇੱਕ ਪਾਸੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਆਪਣੇ ਧਾਰਮਿਕ ਇਕੱਠ ਦੇ ਵਿੱਚ ਸ਼ਮੂਲੀਅਤ ਕੀਤੀ ਉਹਨਾਂ ਦੇ ਉੱਤੇ ਦੇਸ਼ ਧਰੋਹ ਦਾ ਚਾਰਜ ਹੈ, ਤੁਸੀਂ ਆਪਣੇ ਧਰਮ ਦੀ ਗੱਲ ਵੀ ਨਹੀਂ ਕਰ ਸਕਦੇ। ਪਰ ਦੂਸਰੇ ਪਾਸੇ
ਕਿਵੇਂ ਮਹਾਰਾਸ਼ਟਰ ਦੇ ਵਿੱਚ ਬਾਲ ਠਾਕਰੇ ਜਿਹੜਾ ਹਿਟਲਰ ਨੂੰ ਐਡਮਾਇਰ ਕਰਦਾ ਸੀ, ਜਿਹਨੇ ਕਹਿ ਕੇ ਬਾਬਰੀ ਮਸਜਿਦ ਢਾਣ ਦੇ ਵਿੱਚ ਕਿ ਅਸੀਂ ਢਾਈ ਹੈ, ਬਾਬਰੀ ਮਸਜਿਦ ਢਾਣ ਤੋਂ ਬਾਅਦ ਸੈਂਕੜਿਆਂ ਮੁਸਲਮਾਨ ਮੁੰਬਈ ਦੇ ਵਿੱਚ ਮਾਰੇ, ਔਰ ਹਮੇਸ਼ਾ ਉਸ ਦੀ ਸਪੀਚ ਨਫ਼ਰਤ ਨਾਲ ਭਰੀ ਹੁੰਦੀ ਸੀ। ਅੱਜ ਵੀ ਉਸ ਦੀ ਪਾਰਟੀ ਜਿਹੜੀ ਹੈ ਸ਼ਿਵ ਸੈਨਾ, ਉਹਨਾਂ ਦਾ ਜਿਹੜਾ ਕਿਰਦਾਰ ਹੈ ਉਹ ਗਊ ਮਾਸ ਦੇ ਹਵਾਲੇ ਨਾਲ ਹੋਏ, ਕਿਵੇਂ ਉਹਨਾਂ ਨੇ ਈਵਨ ਪਾਰਲੀਮੈਂਟ ਦੇ ਮੈਂਬਰ ਉਹਨਾਂ ਦੇ ਜਿਹੜੇ ਚੁਣੇ ਹੋਏ ਨੇ, ਉਹਨਾਂ ਨੇ ਪਾਰਲੀਮੈਂਟ ਦੀ ਕੰਟੀਨ ਦੇ ਵਿੱਚ ਜਦੋਂ ਕਿ ਉਹਨਾਂ ਦੇ ਰੋਜ਼ੇ ਚੱਲ ਰਹੇ ਸੀ, ਜਿਹੜਾ ਕੰਟੀਨ ਇੰਚਾਰਜ ਸੀ ਉਹਦੇ ਮੂੰਹ ਦੇ ਵਿੱਚ ਜਿਹੜਾ ਉਹ ਮਾਸ ਤੁੰਨਿਆ ਜੀ। ਹੁਣ ਇਹਦੇ ਬਾਵਜੂਦ ਕਿਵੇਂ ਇੱਕ ਪਾਸੇ ਤਾਂ ਪੰਜਾਬ 'ਚ ਅੱਜ ਅਸੀਂ ਜੈਨੂਇਨ ਗੱਲ ਵੀ ਨਹੀਂ ਕਰ ਸਕਦੇ, ਔਰ ਸਾਡੀ ਆਪਣੀ ਸੋ ਕਾਲਡ ਪੰਥਕ ਸਰਕਾਰ ਜਿਹੜੀ ਹੈ ਔਰ ਉਹ ਬਿਫਰਿਆ ਹੋਇਆ ਸੁੱਖਾ ਅਮਲੀ ਕਿ ਜੇ ਅਸੀਂ ਖੰਗਣ ਨਹੀਂ ਦਿਆਂਗੇ ਅਸੀਂ ਚੱਬ ਜਾਾਂਗੇ, ਔਰ ਉਹੀ ਕੰਮ ਕਰ ਰਹੇ ਨੇ। ਸਿਕੰਦਰ ਮਲੂਕੇ ਦੇ ਖਿਲਾਫ ਲੋਕ ਆਏ, ਉਹ ਗੁੰਡੇ ਹੁਣੇ ਨਹੀਂ ਕਿ ਪੁਲਿਸ ਜ਼ੁਲਮ ਕਰ ਰਹੀ ਹੈ, ਜਿਹੜੇ ਅਕਾਲੀ ਗੁੰਡੇ ਨੇ ਉਹ ਪੁਲਿਸ ਦੇ ਨਾਲ ਰਲ ਕੇ ਕਿਸਾਨਾਂ ਨੂੰ ਭਜਾ ਕੇ ਕੁੱਟ ਰਹੇ ਨੇ। ਲੇਕਿਨ ਦੂਜੇ ਪਾਸੇ ਜਿਹੜੀ ਮੇਨ ਖਬਰ ਹੈ, ਮੇਅਰਸ ਬੈਂਗਲੋਰ ਟੂ ਮੇਕ ਵੇ ਫਾਰ ਠਾਕਰੇ ਮੈਮੋਰੀਅਲ। ਹੁਣ ਬਾਲ ਠਾਕਰੇ ਮਰ ਗਿਆ ਪਿੱਛੇ, ਔਰ ਉਹਨੂੰ ਇੰਨਾ ਉਹਨਾਂ ਨੇ ਵੱਡਾ ਜਿਹੜਾ ਉਹਦੀ ਮੌਤ ਦੇ ਉੱਤੇ ਜਿਸ ਤਰੀਕੇ ਦੇ ਨਾਲ ਉਹਨੂੰ ਸ਼ਰਧਾਂਜਲੀਆਂ ਦਿੱਤੀਆਂ ਸਣੇ ਕਾਂਗਰਸ ਦੇ, ਕਿ ਜਿਵੇਂ ਕੋਈ ਬਹੁਤ ਵੱਡਾ ਜਿਹੜਾ ਪੀਸ ਦਾ ਮਸੀਹਾ ਮਰ ਗਿਆ। ਇਹ ਹੈ ਡਰ ਜਿਹੜਾ ਦਹਿਸ਼ਤਗਰਦੀ ਦਾ ਹੁੰਦਾ। ਔਰ ਹੁਣ ਉਸ ਬਾਲ ਠਾਕਰੇ ਦੇ ਲਈ ਮਹਾਰਾਸ਼ਟਰ ਦੀ ਸਰਕਾਰ ਨੇ ਜਿਹੜਾ ਇੱਕ ਪਪੂਲਰ ਇਹ ਖਬਰ ਹੈ, ਦ ਸੀ ਫੇਸਿੰਗ ਮੇਅਰਸ ਬੈਂਗਲੋ ਨੀਅਰ ਸ਼ਿਵਾਜੀ ਪਾਰਕ ਇਨ ਸੈਂਟਰਲ ਮੁੰਬਈ will become a memorial to late Shiv Sena leader Bal Thackeray, Chief Minister Devendra Fadnavis said here today. ਹੁਣ ਉੱਥੇ ਚੀਫ ਮਿਨਿਸਟਰ ਬੀਜੇਪੀ ਦਾ ਜੀ, ਸ਼ਿਵ ਸੈਨਾ ਦੇ ਨਾਲ ਉਹਨਾਂ ਦੀ ਪ੍ਰੋਬਲਮ ਪਿਛਲੀਆਂ ਚੋਣਾਂ ਵੇਲੇ ਵੀ ਹੋਈ, ਉਹ ਪੂਰਾ ਡਟ ਕੇ ਮੋਦੀ ਨੂੰ ਆ ਬਿਹਾਰ ਚੋਣਾਂ 'ਚ ਹਾਰ ਤੋਂ ਬਾਅਦ ਵੀ, ਲੇਕਿਨ ਕਿਵੇਂ ਬੈਂਡ ਬੈਕਵਰਡ ਕਰ ਰਹੇ ਨੇ ਉਸ ਦਹਿਸ਼ਤਗਰਦ ਜਿਹੜੀ ਹਿਟਲਰ ਦੀ ਨਸਲ ਨੂੰ ਵੈਲਕਮ ਕਰਨ ਲਈ, ਕਿ ਜਿਹੜਾ ਇੱਕ ਬੈਂਗਲੋ ਹੈ ਮੇਅਰ ਦਾ ਸ਼ਿਵਾਜੀ ਪਾਰਕ ਦੇ ਵਿੱਚ ਸਮੁੰਦਰ ਦੇ ਸਾਹਮਣੇ, ਉਹਨੇ ਕਿਹਾ ਜੀ ਕੋਈ ਗੱਲ ਨਹੀਂ, ਇਹ ਕਿਤੇ ਅਸੀਂ ਹੋਰ ਬਣਾ ਲਾਂਗੇ, ਇੱਥੇ ਅਸੀਂ ਜਿਹੜਾ ਬਾਲਾ ਸਾਹਿਬ ਉਹਨੂੰ ਕਹਿੰਦੇ ਨੇ ਜੀ, ਉਹਨਾਂ ਦਾ ਅਸੀਂ ਮੈਮੋਰੀਅਲ ਬਣਾਵਾਂਗੇ। ਔਰ ਉਹਦੇ ਚ ਉਹਨਾਂ ਨੇ ਕਿਹਾ ਜੀ ਬਾਲਾ ਸਾਹਿਬ ਵਾਸ ਦਾ ਮੈਨ ਰਿਸਪੌਂਸਿਬਲ ਫॉर ਬ੍ਰਿੰਗਿੰਗ ਅਬਾਊਟ ਦਾ ਬੀਜੇਪੀ ਐਂਡ ਸ਼ਿਵ ਸੈਨਾ ਅਲਾਇੰਸ। ਇਹ ਹੈ ਉਹਦੀ ਗ੍ਰੇਟਨੈਸ ਕਿ ਜੀ ਸਾਡੀ ਬੀਜੇਪੀ ਤੇ ਸ਼ਿਵ ਸੈਨਾ ਦਾ ਉਹਨੇ ਹੀ ਗੱਠਜੋੜ ਕਰਾਇਆ। ਹੀ ਇਜ਼ ਏ ਗਾਈਡਿੰਗ ਲਾਈਟ ਫॉर ਆਲ ਆਫ ਅਸ, ਕਿ ਦਹਿਸ਼ਤਗਰਦੀ ਦੀ ਉਹ ਗਾਈਡਿੰਗ ਲਾਈਟ ਹੈ। A memorial befitting his status will come up at the mayor's bungalow and the entire cost for its construction will be borne by the government, Fadnavis said. ਆ ਦੇਖ ਲਓ, ਇਹ ਸੈਕੂਲਰ ਗਵਰਨਮੈਂਟਾਂ ਨੇ, ਹਕੂਮਤ ਹੈ ਉਸ ਦਹਿਸ਼ਤਗਰਦ ਦਾ ਜਿਸ ਨੇ ਲੁੱਟ ਕਸੁੱਟ, ਜਿਹਦੇ ਗੁੰਡੇ ਪੈਰਲਲ ਗਵਰਨਮੈਂਟ ਉੱਥੇ ਤਖਤ ਬਣਾ ਕੇ ਉਹ ਪੂਰਾ ਉਹਨੇ ਪਿੱਛੇ ਉਹਦਾ ਤਖਤ ਹੁੰਦਾ ਅਸੀਂ ਜਿੱਥੋਂ ਆਰਡਰ ਕੱਢਦਾ ਸੀ, ਉਹੀ ਕੰਮ ਉਹਦਾ ਮੁੰਡਾ ਹੁਣ ਕਰਦਾ ਤੇ ਉਹਨੂੰ ਉਹਦਾ ਜਿਹੜਾ ਮੈਮੋਰੀਅਲ ਸਰਕਾਰੀ ਖਰਚੇ ਤੇ ਬਣੇਗਾ। ਇਹ ਕਿਹੜਾ ਸੈਕੂਲਰਿਜ਼ਮ ਹੈ? ਕਿਹੜੀ ਹਕੂਮਤ, ਕਿਹੜਾ ਖਜ਼ਾਨਾ, ਕਿਹੜਾ ਕਨਸਟੀਟਿਊਸ਼ਨ ਤੁਹਾਨੂੰ ਅਲਾਉ ਕਰਦਾ ਕਿ ਤੁਸੀਂ ਇੱਕ ਦਹਿਸ਼ਤਗਰਦ ਦਾ ਸਰਕਾਰੀ ਖਰਚੇ ਦੇ ਉੱਤੇ ਮੈਮੋਰੀਅਲ ਬਣਾਓ ਔਰ ਜਿਹੜਾ ਮੇਅਰ ਦਾ ਬੈਂਗਲੋ ਹੈ ਉਹ ਦੇ ਦਿਓ? ਪਰ ਇਹ ਜ਼ੋਰਾਵਰਾਂ ਦਾ 2700 ਹੁੰਦੇ, ਇਹਨਾਂ ਦੇ ਹੱਥ 'ਚ ਤਾਕਤ ਹੈ। ਤੇ ਸਾਡਾ ਹਾਲ ਇਹ ਹੈ ਕਿ ਜੇ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜਾਂ ਦੀ ਲਗਾਤਾਰਤਾ ਨਾਲ ਬੇਅਦਬੀ ਹੋਈ, ਬਾਦਲ ਜਿਹੜਾ ਲੂਮੜ ਜਿਹੜਾ ਉਸ ਨੇ ਇਹ ਕਿਹਾ ਜੀ ਅਸੀਂ ਇਸ ਸਾਰੇ ਦੀ CBI ਇਨਕੁਆਇਰੀ ਜਿਹੜੀ ਆ ਉਹ ਆਰਡਰ ਕਰ ਦਿੱਤੀ ਹੈ, CBI ਆ ਗਈ। ਪਰ ਹੁਣ ਜਿਹੜੀ ਅੱਜ ਦੀ ਖਬਰ ਹੈ, CBI ਟੇਕਸ ਅ ਪ੍ਰੋਬ ਇਨਟੂ 3 ਸੈਕਰੀਲੇਜ ਇਨਸੀਡੈਂਟਸ ਇਨ ਪੰਜਾਬ। 3 ਘਟਨਾਵਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੈ CBI ਕਰੇਗੀ, ਪਰ ਇਹਨਾਂ ਤਿੰਨਾਂ 'ਚ ਪੁਲਿਸ ਗੋਲੀ ਵਾਲਾ ਜਿਹੜਾ ਵਾਕਿਆ ਉਹ ਸ਼ਾਮਲ ਨਹੀਂ। ਪੁਲਿਸ ਦੀ ਇਨਵੈਸਟੀਗੇਸ਼ਨ ਨਹੀਂ ਹੋਏਗੀ ਕਿ ਉਹਨਾਂ ਨੇ ਗੋਲੀ ਦੇ ਨਾਲ ਕਿਵੇਂ ਭਾਈ ਗੁਰਜੋਤ ਸਿੰਘ ਔਰ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਮਾਰਿਆ, ਉਹ ਘੇਰੇ ਤੋਂ ਬਾਹਰ ਹੈ। ਬਾਕੀ ਹੋਏਗੀ ਜੀ ਬੀੜ ਕਿਵੇਂ ਚੋਰੀ ਹੋਈ, ਕੀ ਹੋਇਆ ਨਹੀਂ ਹੋਇਆ, ਉਹ ਚੋਂ ਕੀ ਨਿਕਲਣਾ। CBI ਇਨਕੁਆਇਰੀ ਜਗਦੀਸ਼ ਟਾਈਟਲਰ ਨਵੰਬਰ 84 ਚੋਂ ਕੀ ਕੱਢਿਆ ਇਹਨਾਂ ਨੇ। ਜਿਹੜੀ ਅਸਲੀ ਗੱਲ ਸੀ ਕਿ ਭਾਈ ਇਹ ਪੁਲਿਸ ਫਾਇਰਿੰਗ ਕਿਹਦੇ ਹੁਕਮ ਥੱਲੇ ਹੋਈ, ਕਿਨੇ ਇੱਕ ਦਿਨ ਪਹਿਲਾਂ ਸਾਰੇ ਜ਼ਿਲ੍ਹਾ ਫਰੀਦਕੋਟ ਦੇ ਜਿਹੜੇ ਐਮਰਜੈਂਸੀ ਹਸਪੀਟਲਸ ਦੇ ਵਾਰਡ ਨੇ ਉਹ ਖਾਲੀ ਕਰਵਾਏ, ਕਿਵੇਂ ਬਿਨਾਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਹੁਕਮਾਂ ਦੇ ਗੋਲੀ ਚੱਲੀ, ਔਰ ਕੋਈ ਕੇਸ ਜਿਹੜੀ ਹੁਣ ਇਹ ਵੀ ਸੀ ਜੀ ਕੇਸ ਰਜਿਸਟਰ ਹੋ ਗਿਆ, ਕਿਸੇ ਨੂੰ ਨੇਮ ਨਹੀਂ ਕੀਤਾ ਹੋਇਆ ਉਹਨਾਂ ਕੇਸਾਂ ਦੇ ਵਿੱਚ। ਔਰ ਹੁਣ ਜੇ CBI ਨੇ ਗੋਲੀ ਦੇ ਪ੍ਰੋਬ ਨਹੀਂ ਕਰਨੀ ਤੇ ਬਾਕੀ ਦਾ ਕੀ ਮਤਲਬ ਰਹਿ ਜਾਂਦਾ। ਸੋ ਇਹ ਡਿਫਰੈਂਸ ਹੈ ਕਿ ਇੱਕ ਪਾਸੇ 300-400 ਮੀਲ ਦੂਰ ਮੁੰਬਈ ਦੇ ਵਿੱਚ ਜਿਹੜਾ ਇੱਕ ਹਥਿਆਰਾ ਜਿਹਦੇ
ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਬਾਲ ਠਾਕਰੇ ਜੀ ਉਸ ਦੀ ਯਾਦਗਾਰ ਲਈ ਮੇਅਰ ਦਾ ਬੰਗਲਾ ਸਰਕਾਰੀ ਖਰਚੇ ਤੇ ਅੱਗੋਂ ਚੱਲ ਰਿਹਾ ਤੇ ਇਧਰ ਜਿਹੜੇ ਬੇਗੁਨਾਹ ਮਾਰੇ ਗਏ ਸਿੱਖ ਨੇ ਉਹਨਾਂ ਦੇ ਕਾਤਲ ਪੁਲਿਸ ਜਾਂ ਸੁਮੇਧ ਸੈਣੀ ਵਰਗਾ ਡੀਜੀਪੀ ਜਿਹਨੇ ਉਹ ਸਾਰਾ ਆਰਡਰ ਕੀਤਾ ਔਰ ਜਿਵੇਂ ਅੱਜ ਦੇਸ਼ ਧਰੋਹ ਦੇ ਕੇਸਾਂ ਦਾ ਮੁਕਾਬਲਾ ਕਰ ਰਹੇ ਨੇ ਸਾਰੇ ਉਹਨਾਂ ਦੀ ਕੋਈ ਥਾਂ ਨਹੀਂ ਹੈ। ਸੋ ਇਹ ਸਾਹਮਣੇ ਆ ਰਿਹਾ ਹੈ ਵੀ ਕੀ ਇਸ ਦਾ ਫਰਕ ਹੈ। ਔਰ ਅੱਜ ਅਸੀਂ ਇਹ ਵੀ ਦੱਸ ਦਈਏ ਕਿ ਟੀਵੀ 84 ਨਿਊਜ਼ ਦੇ ਵਿੱਚ 15 ਮਿੰਟ ਦੀ ਗੱਲਬਾਤ ਭਾਈ ਰੇਸ਼ਮ ਸਿੰਘ ਨਾਲ ਹੋਏਗੀ। ਉਹਨਾਂ ਚੋਂ ਸ਼ਾਮਲ ਨੇ ਵਿਦੇਸ਼ੀ ਸਿੱਖਾਂ ਅਮਰੀਕਨ ਸਿੱਖਾਂ ਚੋਂ ਜਿਨ੍ਹਾਂ ਦੇ ਖਿਲਾਫ ਦੇਸ਼ ਧਰੋਹ ਦਾ ਕੇਸ ਉੱਥੇ ਰਜਿਸਟਰ ਹੋਇਆ ਪਰ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਸਾਡੇ ਚਾਰੋਂ ਹੀ ਵੀਰ ਜਿਹੜੇ ਕਿ ਬਾਹਰੋਂ ਅਮਰੀਕਾ ਚੋਂ ਗਏ ਸਨ ਔਰ ਜਿਨ੍ਹਾਂ ਦੇ ਉੱਤੇ ਦੇਸ਼ ਧਰੋਹ ਦਾ ਕੇਸ ਉੱਥੇ ਰਜਿਸਟਰ ਹੋਇਆ ਉਹ ਸੇਫਲੀ ਵਾਪਸ ਪਹੁੰਚ ਗਏ ਨੇ। ਸੋ ਉਸ ਇੰਟਰਵਿਊ ਨੂੰ ਵੀ ਔਰ ਉਸ ਤੋਂ ਇਲਾਵਾ ਜਿਹੜਾ ਅਸੀਂ ਇਸ ਗੱਲ ਨੂੰ ਕੰਡੈਮ ਕਰਦੇ ਹਾਂ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਮੁੱਢਲੀਆਂ ਆਜ਼ਾਦੀਆਂ ਕੁਚਲੀਆਂ ਜਾ ਰਹੀਆਂ ਨੇ। ਸੋ ਇਹ ਅੱਜ ਦੇ ਮੁੱਖ ਇਸ਼ੂ ਨੇ। ਜੀ ਰੋਸਾ ਇਸ ਨਾਲ ਲੈਣਾ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।